ਤੁਸੀਂ ਕੱਲ ਇੱਕ ਗੱਲ ਕੀਤੀ ਸੀ। ਤੁਸੀਂ ਕਿਹਾ ਸੀ ਕਿ ਮਹਿਮੂਦ ਖਾਨ ਅਚਕਜ਼ਈ ਸਾਹਿਬ ਨੂੰ ਤੇ ਨਵਾਜ਼ ਸ਼ਰੀਫ ਸਾਹਿਬ ਦੀ ਸਪੋਰਟ ਜਿਹੜੀ ਹੈ ਉਹ ਪਹਿਲੇ ਵੀ ਰਹੀ ਹੈ ਤੇ ਉਹਨਾਂ ਨੇ ਉਹਨਾਂ ਨੂੰ ਕਾਂਗਰਸ ਸੱਤਾ ਤੇ ਉਹਨਾਂ ਦਾ ਇੱਕ ਰੋਲ ਜਿਹੜਾ ਉਹ ਪੈਦਾ ਕੀਤਾ। ਤੇ ਹੁਣ ਅੱਜ ਸੈਨੇਟਰ ਕਾਮਰਾਨ ਮੁਰਤਜ਼ਾ ਨੇ ਕਿਹਾ ਹੈ ਕਿ ਜੀ ਨਵਾਜ਼ ਸ਼ਰੀਫ ਸਾਹਿਬ ਨੇ ਉਹਦੀ ਤਕਰੀਰ ਕਰਵਾਈ ਹੈ। ਤੇ ਇਹ ਕਿਵੇਂ ਦੇਖ ਰਹੇ ਹੋ ਇਹਨੂੰ? ਦੇਖੋ, ਮੈਂ ਪਹਿਲੇ ਵੀ ਕਿਹਾ ਸੀ ਕਿ ਨਵਾਜ਼ ਸ਼ਰੀਫ ਦੇ ਨਾਲ ਵੀ ਔਰ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਹਨਾਂ ਦੇ ਨਾਲ ਉਹ ਅੱਛੀ ਟਰਮਸ ਰਹੇ ਨੇ, ਹਮੇਸ਼ਾ ਹੀ ਰਹੇ ਨੇ। ਔਰ ਉਹ ਜਿਸ ਤਰ੍ਹਾਂ ਵੀ ਤਲਖ ਵੀ ਗੱਲ ਕਰਦੇ ਹੁਣ ਮਹਿਮੂਦ ਅਚਕਜ਼ਈ ਤੇ ਲੇਕਿਨ ਉਹ ਇਹਨਾਂ ਦਾ ਨਾਮ ਲੈਂਦੇ ਆ, ਉਹਨਾਂ ਨੇ ਉਹਨਾਂ ਨੂੰ ਦੋਸਤ ਕਰਾਰ ਦਿੱਤਾ ਔਰ ਜਿਸ ਤਰ੍ਹਾਂ ਦੀ ਵੀ ਗੱਲ ਉਹ ਕੀਤੀ। ਔਰ ਫਿਰ ਇਹ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਉਹ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਸੀ ਤੇ ਉਹ ਨਹੀਂ ਸਨ ਗਏ। ਉਹਨਾਂ ਨੇ ਕਿਹਾ ਮੇਰੀ ਕਿਧਰੇ ਉਹ ਨਾ ਚਲੀ ਜਾਏ, ਅਪੋਜੀਸ਼ਨ ਲੀਡਰ ਹੀ ਨਾ ਕਿਧਰੇ ਲੇਕਿਨ ਉਹਨਾਂ ਨੇ ਕੰਪਰੋਮਾਈਜ਼ ਹੋ ਜਾਏ। ਸੈਨੇਟਰ ਕਾਮਰਾਨ ਮੁਰਤਜ਼ਾ ਦਾ ਦਾਅਵਾ ਹੈ ਕਿ ਉਹਨਾਂ ਨੇ ਨਵਾਜ਼ ਸ਼ਰੀਫ ਨਾਲ ਬਰਾਹ ਰਾਸਤ ਕਾਲ ਤੇ ਗੱਲ ਕੀਤੀ। ਨਹੀਂ, ਇਹ ਦੇਖੋ, ਇਹ ਤੇ ਉਹਨਾਂ ਨੇ ਦਾਅਵਾ ਕੀਤਾ ਤੇ ਇਹਦੀ ਤਰਦੀਦ ਤੇ ਉਹ ਹੀ ਕਰਨਗੇ। ਹੁਣ ਅਚਕਜ਼ਈ ਸਾਹਿਬ ਕਰਨਗੇ ਜਾਂ ਫਿਰ ਮੀਆਂ ਨਵਾਜ਼ ਸ਼ਰੀਫ ਸਾਹਿਬ ਕਰਨਗੇ ਵੀ ਗੱਲ ਹੋਈ ਹੈ ਕਿ ਨਹੀਂ ਹੋਈ। ਲੇਕਿਨ ਅਗਰ ਉਹਨਾਂ ਦੇ ਅਸੀਂ ਟਰਮਸ ਦੇਖਨੇ ਆਪਸ ਦੇ ਵਿੱਚ ਜਿਹੜੀ ਉਹਨਾਂ ਦੀ ਤਾਲੁਕਾਤ ਨੇ ਤੇ ਇਹ ਕੋਈ ਐਸੀ ਬਈਦ ਗੱਲ ਨਹੀਂ ਹੈ, ਕਿਉਂਕਿ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨਾਲ ਵੀ ਉਹਨਾਂ ਦੀ ਫਰੀਕੁਐਂਟ ਗੁਫ਼ਤਗੂ ਹੁੰਦੀ ਰਹਿੰਦੀ ਹੈ। ਕੋਈ ਹਾਲਾਂਕਿ ਉਹ ਮੌਲਵੀ ਸਾਹਿਬ ਨੇ ਤੇ ਇਹਨਾਂ ਦਾ ਆਖਰੀ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਵੀ ਇਹ ਕਲੀਨ ਸ਼ੇਵ ਨੇ ਤੇ ਦੋਨਾਂ ਦਾ ਆਪਸ ਵਿੱਚ ਕੋਈ ਤਾਲੁਕ ਤਾਂ ਨਹੀਂ, ਜਮਾਤਾਂ ਵੀ ਅਲੱਗ ਨੇ ਤੇ ਲੇਕਿਨ ਇੱਕ ਦੂਸਰੇ ਦੇ ਨਾਲ ਇੱਕ ਪੋਲੀਟੀਕਲ ਤਾਲੁਕ ਨੇ, ਸਮਾਜੀ ਤਾਲੁਕਾਤ ਨੇ। ਤੇ ਉਹ ਮਹਿਮੂਦ ਅਚਕਜ਼ਈ ਸਾਹਿਬ ਦੇ ਵੀ ਇੱਕ ਅੱਛੇ ਤਾਲੁਕਾਤ ਨੇ। ਮੈਂ ਤੁਹਾਨੂੰ ਕਿਹਾ ਵੀ ਸੀ ਅੱਗੇ, ਕੱਲ੍ਹ ਵੀ ਗੱਲ ਕੀਤੀ ਸੀ ਕਿ ਅਚਕਜ਼ਈ ਸਾਹਿਬ ਦਾ ਜਿਹੜਾ ਇੱਕ ਨੈਸ਼ਨਲ ਇਮੇਜ ਬਣਿਆ ਉਹਦੇ ਵਿੱਚ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਬੜਾ ਰੋਲ ਰਿਹਾ, ਕਿਉਂਕਿ ਉਹਨਾਂ ਨੇ ਅੱਗੇ ਵੀ ਕੀਤਾ, ਉਹਨਾਂ ਦੇ ਨਾਲ ਤਾਮਨ ਵੀ ਕੀਤਾ, ਉਹਨਾਂ ਨੂੰ ਮੇਨ ਸਟਰੀਮ ਪੋਲੀਟਿਕਸ ਦੇ ਅੰਦਰ ਉਹਨਾਂ ਦੇ ਨਾਲ ਤਾਮਨ ਜਾਰੀ ਕੀਤਾ, ਜਿਹਦੀ ਵਜ੍ਹਾ ਨਾਲ ਉਹ ਕੌਮੀ ਸਿਆਸਤ ਉੱਤੇ ਜਾਣੇ ਜਾਂਦੇ ਰਹੇ। ਫਿਰ ਕੁਛ ਬਾਨੀ PTI ਨੇ ਆਪਣੀ ਤਕਾਰੀਰ ਦੇ ਵਿੱਚ ਉਹਨਾਂ ਦਾ ਮਜ਼ਾਕਾ ਉਡਾ ਕੇ ਉਹਨਾਂ ਨੂੰ ਹੋਰ ਜ਼ਿਆਦਾ ਉਹਨਾਂ ਦੇ ਨਾਮ ਨੂੰ ਫੇਮਸ ਕੀਤਾ। ਗੋ ਅੱਜ ਉਹਨਾਂ ਦੇ ਹੀ ਉਸੀ ਅਤਾਰ ਕੇ ਲੌਂਡੇ ਸੇ ਦਵਾ ਲੈਣੇ ਫਿਰ ਪਹੁੰਚ ਗਏ ਉਹਨਾਂ ਦੀ ਵਕਾਲਤ ਕਰਨ ਵਾਸਤੇ। ਤੇ ਲੇਕਿਨ ਉਹ ਅਤਾਰ का लौंडा अब दवाई सही देता है या नहीं देता है, बारे ऐसे कुछ नहीं उन गल कर सकते। और लौंडा जाने और अपोजिशन लीडर साहब जाने। नहीं अगर तो उन्होंने ज़ाहिर नवाज शरीफ साहब का वाकई दा किरदार है वे ते दा मतलब है कुछ चीज़ां दे उत्ते ते अंडरस्टैंडिंग देखो गल है कि अच्छी गल होएगी अगर मियाँ साहब ने, मैं अगर पर्सनली मैं देखना वा तो अगर मियाँ साहब ने पर्सनली अगर उन्होंने नाल कॉन्टैक्ट किया है और अपनी पार्टी दी गवर्नमेंट ਨੂੰ ਵੀ ਇਹ ਕਿਹਾ ਕਿ ਤੁਸੀਂ ਅਪੋਜੀਸ਼ਨ ਲੀਡਰ ਦਾ ਨੋਟੀਫਿਕੇਸ਼ਨ ਜਾਰੀ ਕਰੋ। ਤੇ ਅਗਰ ਅਸੀਂ ਸਿਆਸੀ ਨੁਕਤਾ ਨਜ਼ਰ ਨਾਲ ਦੇਖ ਰਹੇ ਹਾਂ ਤੇ ਇਹ ਕੋਈ ਬੁਰੀ ਗੱਲ ਨਹੀਂ ਹੈ। ਦੇਖੋ, ਉਹਨਾਂ ਦਾ ਨੋਟੀਫਿਕੇਸ਼ਨ ਤੇ ਕਰਨਾ ਹੀ ਕਰਨਾ ਸੀ, ਚਾਹੇ ਜਿੰਨੇ ਮਰਜ਼ੀ, ਕਿਉਂਕਿ ਜਿਸਲੇ ਤੁਸੀਂ ਉਹਨਾਂ ਦੇ ਨਾਲ ਤੁਰ ਪਏ ਹੋ, ਤੁਸੀਂ ਉਹਨਾਂ ਨੂੰ ਬੁਲਾ ਲਿਆ, ਸਪੀਕਰ ਸਾਹਿਬ ਨੇ, ਤੁਸੀਂ ਦੇਖੋ ਨਾ ਕਿ ਉਹਨਾਂ ਨੂੰ ਜਦੋਂ ਬੁਲਾ ਕੇ ਆਪਣੇ ਚੈਂਬਰ 'ਚ ਉਹਨਾਂ ਦੇ ਬੰਦਿਆਂ ਦੇ ਨਾਲ ਗੁਫ਼ਤਗੂ ਵੀ ਕਰ ਲਈ ਤੇ ਉਹਨਾਂ ਨੂੰ ਨਾਲ ਕਹਿ ਦਿੱਤਾ, ਗੋ ਹੈਡ ਦੇ ਦਿੱਤਾ। ਤੇ ਉਸ ਤੋਂ ਬਾਅਦ ਫਿਰ ਨੋਟੀਫਿਕੇਸ਼ਨ ਜਾਰੀ ਨਾ ਕਰਨਾ ਇਹ ਗਵਰਨਮੈਂਟ ਵਾਸਤੇ ਇੱਕ ਐਂਬੈਰਸਿੰਗ ਦੀ ਬਾਇਸ ਹੁੰਦੀ ਸੀ ਤੇ ਉਹਨਾਂ ਨੂੰ ਕਰਨਾ ਪੈਣਾ ਸੀ। ਸਿਚੁਏਸ਼ਨ ਇਹੋ ਜਿਹੀ ਡਿਵੈਲਪ ਹੋ ਗਈ ਸੀ, ਜਾਂ ਤਾਂ ਉਹਨਾਂ ਨੂੰ ਬੁਲਾਉਂਦੇ ਨਾ, ਤੇ ਅਗਰ ਉਹਨਾਂ ਨੂੰ ਤੁਸੀਂ ਬੁਲਾਇਆ ਸੀ ਤੇ ਫਿਰ ਤੁਸੀਂ ਨੋਟੀਫਿਕੇਸ਼ਨ ਕਰਨਾ ਜ਼ਿਆਦਾ ਬਿਹਤਰ ਸੀ। ਬਹਰਹਾਲ ਅਗਰ ਨਾ ਕਰਦੇ ਤੇ ਉਹਨਾਂ ਦੇ ਉੱਤੇ ਤਨਕੀਦ ਹਰ ਮਹਾਜ਼ ਦੇ ਉੱਤੇ ਗਵਰਨਮੈਂਟ ਦੇ ਉੱਤੇ ਹੋ ਰਹੀ ਸੀ, ਕਿਉਂਕਿ ਕ੍ਰਾਈਟੇਰੀਆ ਜਿਹੜਾ ਸਿੰਪਲ ਸਿੱਧਾ ਜਿਹਾ ਸੀ। ਜੋ ਸਾਹਿਬ ਇੱਕ ਗੱਲ ਸੀ ਨਾ, PTI ਦਾ ਕਲੇਮ ਸੀ ਕਿ ਵੀ ਜਾਣਬੁੱਝ ਕੇ ਉਹਨਾਂ ਨੂੰ ਨਹੀਂ ਕੀਤਾ ਜਾ ਰਿਹਾ, ਠੀਕ ਹੈ। ਤੇ ਹੋਰ ਮਤਲਬ ਹੁਣ ਉਸ ਤਾਸੁਰ ਦੀ ਨਫੀ ਵੀ ਹੋ ਗਈ। ਔਰ ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਨਾਲ ਜਿਹੜਾ ਉਹਨਾਂ ਦਾ ਕਲੇਮ ਹੈ ਨਾ ਸੈਨੇਟਰ ਕਾਮਰਾਨ ਮੁਰਤਜ਼ਾ ਦਾ ਕਿ ਅਚਕਜ਼ਈ ਸਾਹਿਬ ਨੇ ਆਪ ਰਾਬਤਾ ਕੀਤਾ ਨਵਾਜ਼ ਸ਼ਰੀਫ ਸਾਹਿਬ ਨਾਲ ਬਰਾਹ ਰਾਸਤ। ਨਹੀਂ, ਉਹ ਦੇਖੋ ਗੱਲ ਅਹਿਮ ਚੀਜ਼ ਮੈਂ ਅੱਗੇ ਵੀ ਤੁਹਾਨੂੰ ਦੱਸੀ ਗੱਲ ਕਿ ਉਹਨਾਂ ਦੇ ਰਾਬਤੇ ਤੇ ਹੈ ਨੇ। ਦੇਖੋ, ਉਹਨਾਂ ਦੇ ਰਾਬਤੇ ਹੈ ਨੇ, ਉਹ ਇੱਕ ਦਫਾ ਨਹੀਂ ਕਈ ਦਫਾ ਹੋਇਆ ਹੋਣਾ ਰਾਬਤਾ। ਸਹੀ, ਇੱਕ ਦਫਾ ਨਹੀਂ ਹੋਣਾ, ਕਈ ਦਫਾ ਰਾਬਤਾ ਹੋਇਆ ਹੋਣਾ। ਬੈਕ ਚੈਨਲ ਦੇ ਉੱਤੇ ਇਹੋ ਜਿਹੇ ਰਾਬਤੇ ਬਹੁਤ ਜ਼ਿਆਦਾ ਜਾਰੀ ਚੱਲਦੇ ਰਹਿੰਦੇ ਨੇ। ਤੁਹਾਨੂੰ ਪਤਾ ਮੀਆਂ ਸਾਹਿਬ ਬੜੇ ਗਹਿਰੇ ਸਿਆਸਤਦਾਨ ਨੇ, ਘੱਟ ਬੋਲਦੇ ਨੇ ਤੇ ਔਰ ਮੈਂ ਉਹਨੂੰ ਐਪਰੀਸ਼ੀਏਟ ਵੀ ਕਰਨਾ ਕਿ ਘੱਟ ਬੋਲਣਾ ਉਹ ਫਜ਼ੂਲ ਬੋਲਣ ਤੋਂ ਬਹੁਤ ਜ਼ਿਆਦਾ ਬਿਹਤਰ ਹੈਗਾ, ਕਿ ਹਰ ਵਕਤ ਬੋਲਣ ਨਾਲੋਂ ਵੀ ਘੱਟ ਬੋਲਣਾ ਜ਼ਿਆਦਾ ਬਿਹਤਰ ਹੈਗਾ। ਤੇ ਮੀਆਂ ਸਾਹਿਬ ਨੇ ਚਲੋ ਅੱਛੀ ਗੱਲ ਹੈ ਕਿ ਉਹ ਘੱਟ ਬੋਲਦੇ ਨੇ, ਲੇਕਿਨ ਉਹ ਪੋਲੀਟਿਕਸ ਕਰ ਰਹੇ ਨੇ। ਕੁਝ ਲੋਕ ਤੇ ਇਹ ਸਮਝਦੇ ਨੇ ਨਾ ਕਿ ਸ਼ਾਇਦ ਉਹ ਸਾਡੇ ਤਜ਼ੀਆ ਨਗਾਰਾਂ ਦੇ ਵੀ ਕਿਰਾਏ ਨੇ ਕਿ ਉਹ ਸ਼ਾਇਦ ਪੋਲੀਟਿਕਸ ਦੇ ਵਿੱਚ ਉਹਨਾਂ ਨੂੰ ਉਹ ਬੈਕ ਸੀਟ ਦੇ ਉੱਤੇ ਚਲੇ ਗਏ ਨੇ, ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ। ਉਹਨਾਂ ਨੂੰ ਸ਼ਹਬਾਜ਼ ਸ਼ਰੀਫ ਸਾਹਿਬ ਨੇ ਕਾਰਨਰ ਕਰ ਦਿੱਤਾ ਹੈ, ਉਹਨਾਂ ਨੂੰ ਉਹਨਾਂ ਦੀ ਬੇਟੀ ਮਰੀਮ ਨਵਾਜ਼ ਸਾਹਿਬਾ ਨੇ ਉਹਨਾਂ ਨੂੰ ਕਾਰਨਰ ਕਰਤਾ। ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਕਿਉਂ? ਉਹ ਬੋਲਦੇ ਘੱਟ ਨੇ।
ਉਹਨਾਂ ਨੇ ਇਹਨਾਂ ਗੱਲਾਂ ਦੀ ਵਜ਼ਾਹਤ ਵੀ ਨਹੀਂ ਕੀਤੀ ਕਦੇ ਕਿ ਜੀ ਨਾ ਕੋਈ ਤਰਦੀਦ ਜਾਂ ਤਰਦੀਦ। ਔਰ ਮੇਰਾ ਖਿਆਲ ਹੈ ਕਿ ਅੱਛੀ ਗੱਲ ਹੈ, ਇਹਦੀ ਜ਼ਰੂਰਤ ਨਹੀਂ ਹੁੰਦੀ, ਕੰਮ ਉਹ ਹੈ ਜਿਹੜਾ ਹੋਣਾ ਚਾਹੀਦਾ। ਔਰ ਉਹਨਾਂ ਦੀ ਪਾਰਟੀ ਦੀ ਗਵਰਨਮੈਂਟ ਹੈ ਔਰ ਮੇਨ ਉਹ ਡਰਾਈਵਿੰਗ ਸੀਟ ਦੇ ਉੱਤੇ ਬੈਠੀ ਮੁਸਲਿਮ ਲੀਗ ਨੂੰ। ਔਰ ਪੰਜਾਬ ਜਿਹੜਾ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਇੱਥੇ ਉਹ ਗਵਰਨਮੈਂਟ ਕਰ ਰਹੇ ਨੇ। ਔਰ ਇੱਥੋਂ ਦੀ ਜਿਹੜਾ ਵੀ ਕੋਈ ਅੱਛਾ ਕੰਮ ਹੈ ਬੁਰਾ ਕੰਮ ਹੈ ਉਹਦਾ ਜਿਹੜਾ ਨਾ ਉਹ ਅੱਛਾ ਸਿਲਾ ਮਿਲਣਾ ਤੇ ਤਾਂ ਵੀ ਮੁਸਲਿਮ ਲੀਗ ਨੂੰ ਮਿਲਣਾ, ਬੁਰਾ ਮਿਲਣਾ ਤੇ ਤਾਂ ਵੀ ਮੁਸਲਿਮ ਲੀਗ ਨੂੰ। ਤੇ ਮੁਸਲਿਮ ਲੀਗ ਪਾਰਟੀ ਨੂੰ ਉਹ ਲੀਡ ਕਰ ਰਹੇ ਨੇ। ਲੇਕਿਨ ਹੁਣ ਦੇਖਣਾ ਹੈਗਾ, ਹੁਣ ਸਵਾਲ ਅਗਲਾ ਆ ਜਾਂਦਾ ਇਹ ਤੇ ਅਚਕਜ਼ਈ ਸਾਹਿਬ ਨੇ ਰਾਬਤਾ ਕੀਤਾ ਹੈ ਉਹਨਾਂ ਦੇ ਨਾਲ ਰਾਬਤੇ ਉਹਨਾਂ ਦੇ ਬਾਹਰ ਹੈ। ਤੇ ਹੁਣ ਸੋਚਣ ਵਾਲੀ ਗੱਲ ਹੈਗੀ ਹੈ ਕਿ ਉਹ PTI ਦੇ ਜ਼ਰੀਏ ਬਣੇ ਨੇ ਆਪੋਜੀਸ਼ਨ ਲੀਡਰ। PTI ਨੇ ਬਣਾਇਆ ਨਾ ਉਹਨਾਂ ਨੂੰ, ਉਹਨਾਂ ਦੇ ਕੋਲ ਆਪਣੀ ਸੀਟਾਂ ਤੇ ਹੈ ਨਹੀਂ। ਤੇ ਨਾ ਹੀ ਅਲਾਮਾ ਨਾਸਰ ਸਾਹਿਬ ਦੇ ਜ਼ਰੀਏ ਰਾਜਾ ਨਾਸਰ ਸਾਹਿਬ ਦੀ ਕੋਲ ਸੀਟਾਂ ਨੇ ਕਿ ਉਹ ਸੈਨੇਟ ਦੇ ਚੇਅਰਮੈਨ ਬਣ ਜਾਣ। ਤੇ ਅਸਲ ਤੇ ਉਹਨਾਂ ਦੇ ਹੀ ਵਾਸਤੇ ਕੰਮ ਕਰਨਗੇ ਨਾ ਜਿਹੜੀ ਪਾਰਟੀ ਨੇ ਉਹਨਾਂ ਨੂੰ ਇਹ ਅਹੁਦਾ ਦਿੱਤਾ ਹੈ। ਲੇਕਿਨ ਹੁਣ ਇਹ ਤੇ ਸਵਾਲ ਤੇ ਪੈਦਾ ਹੁੰਦਾ ਹੈ ਕਿ ਕਿਆ ਵਾਕਈ ਉਹਨਾਂ ਸੇ ਕੰਮ ਕਰਨਗੇ। ਮੈਂ ਤੁਹਾਨੂੰ ਪਹਿਲੇ ਪੁੱਛਿਆ ਕਿ ਨਵਾਜ਼ ਸ਼ਰੀਫ ਸਾਹਿਬ ਨਾਲ ਹੋਇਆ ਤੇ ਕੋਈ ਅੰਡਰਸਟੈਂਡਿੰਗ। ਮੈਂ ਗੱਲ ਕਰ ਰਿਹਾ ਕਿ ਜਿਸ ਦਿਨ ਉਹਨਾਂ ਨੇ ਨਵਾਜ਼ ਸ਼ਰੀਫ ਦਾ ਇਹ ਬੜੀ ਪਲੇ ਗੇਮ ਕੀਤੀ ਹੈ ਸੈਨੇਟਰ ਕਾਮਰਾਨ ਮੁਰਤਜ਼ਾ ਨੇ ਕਿ ਉਹਨਾਂ ਨੇ PTI ਵਾਲਿਆਂ ਨੂੰ ਮਤਲਬ ਕਿ ਅਨਾਇਡ ਕੀਤਾ, ਉਹਨਾਂ ਨੂੰ ਦੱਸਿਆ ਕਿ ਜਨਾਬ ਜਿਹੜਾ ਬੰਦੇ ਨੂੰ ਤੁਸੀਂ ਬਣਵਾ ਰਹੇ ਹੋ ਨਾ ਉਹ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਫੋਨ ਕਰ ਰਿਹਾ ਕਿ ਸਰਕਾਰ ਮੇਰੇ ਵਾਸਤੇ ਕੁਝ ਕਰੋ, ਮੈਨੂੰ ਆਪੋਜੀਸ਼ਨ ਲੀਡਰ ਬਣਾਓ। ਤੇ ਹੁਣ PTI ਇਹਨੂੰ ਕਿਵੇਂ ਲੈਂਦੀ ਹੈ? ਮਗਰ ਜਿਹੜੇ ਉਹ ਦੇਖਣਾ ਹੈਗਾ ਕਿ ਅਲੀਮਾ ਖਾਨ ਸਾਹਿਬਾ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਕਿਵੇਂ ਇਹਨੂੰ ਲੈਂਦੇ ਨੇ। ਬੈਰਿਸਟਰ ਗੌਹਰ ਸਾਹਿਬ ਤੇ ਮੇਰਾ ਖਿਆਲ ਹੈ ਕਿ ਉਹ ਤੇ ਨਾਲ ਨੇ ਇਸ ਸਾਰੇ ਪ੍ਰੋਸੈਸ ਦੇ ਵਿੱਚ। ਉਹਨਾਂ ਨੇ ਮੁਬਾਰਕਬਾਦ ਦਿੱਤੀ, ਬਲਕਿ ਵਫਦ ਲੈ ਕੇ ਅੱਜ ਗਏ ਉਹ ਨਾਲ ਨੇ। ਮੈਂ ਤੁਹਾਨੂੰ ਇੱਕ ਇਹ ਵੀ ਗੱਲ ਦੱਸ ਚੁੱਕਿਆ ਸੀ ਕਿ ਬੈਰਿਸਟਰ ਗੌਹਰ ਸਾਹਿਬ ਔਰ ਅਲੀਮਾ ਖਾਨ ਜਿਹੜੀਆਂ ਨੇ ਇਹਨਾਂ ਦੇ ਰਸਤੇ ਇੱਕ ਦੂਸਰੇ ਤੋਂ ਅਲੱਗ ਨੇ। ਪਾਲਿਸੀ ਦੇ ਅੰਦਰ ਟਕਰਾਓ ਦੀ ਕੈਫੀਅਤ ਹੈਗੀ ਹੈ ਦੋਨਾਂ ਦੇ ਦਰਮਿਆਨ। ਪਾਰਟੀ ਦੇ ਉੱਤੇ ਕੰਟਰੋਲ ਅਲੀਮਾ ਖਾਨ ਸਾਹਿਬਾ ਦਾ ਔਰ ਜਿਹੜੇ ਹੌਕਸ ਨੇ ਉਹ ਅਲੀਮਾ ਖਾਨ ਸਾਹਿਬ ਦੇ ਨਾਲ ਨੇ। ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਹੌਕਸ ਨੇ ਉਹ ਵੀ ਅਲੀਮਾ ਖਾਨ ਦੇ ਨਾਲ ਨੇ। ਹੁਣ ਸਵਾਲ ਇਹ ਹੈਗਾ ਕਿ ਜਿਹੜੇ ਇਹਨਾਂ ਨੂੰ ਲੈ ਕੇ ਚੱਲੇ ਨੇ ਬੈਰਿਸਟਰ ਗੌਹਰ ਸਾਹਿਬ, ਅਲੀ ਮੁਹੰਮਦ ਖਾਨ ਸਾਹਿਬ, ਉਹ ਦੂਸਰੇ ਜਿਹੜੇ ਨੇ ਨਾਲ ਉਹਨਾਂ ਦੇ ਡੋਗਰ ਸਾਹਿਬ ਜਿਹੜੇ ਨੇ ਮੁਲਤਾਨ ਤੋਂ ਉਹਨਾਂ ਦੇ ਆਮਰ ਡੋਗਰ ਸਾਹਿਬ ਨੇ ਵੀ ਇਹਨਾਂ ਨੂੰ ਚੀਫ ਵੈਪ ਨੇ, ਉਹਨਾਂ ਨੇ ਵੀ ਰੋਲ ਕੁਛ ਪਲੇ ਕੀਤਾ, ਉਹ ਵੀ ਮੰਜ਼ਰ ਦੇ ਉੱਤੇ ਥੋੜ੍ਹਾ ਜਿਹਾ ਆਏ ਨੇ ਅੱਗੇ। ਤੇ ਇਹ ਮੈਨੂੰ ਲੱਗਦਾ ਕਿ ਇਹ ਉਹ PTI ਦਾ ਉਹ ਗਰੁੱਪ ਹੈਗਾ, ਉਹ ਐਲੀਮੈਂਟ ਹੈ ਜਿਹੜਾ ਮਾਮਲਾਤ ਨੂੰ ਕੂਲ ਡਾਊਨ ਕਰਨਾ ਚਾਹੁੰਦਾ ਹੈ ਔਰ ਪਾਰਲੀਮੈਂਟ ਦੇ ਅੰਦਰ ਰਹਿ ਕੇ ਪਾਰਲੀਮਾਨ ਦੇ ਅੰਦਰ ਮਾਮਲਾਤ ਨੂੰ ਹੱਲ ਕਰਨਾ ਚਾਹੁੰਦਾ ਔਰ ਪੋਲੀਟੀਕਲ ਲੀਡਰਸ਼ਿਪ ਦੇ ਦਰਮਿਆਨ ਮੁਕਾਲਮੇ ਨੂੰ ਵਧਾਉਣਾ ਚਾਹੁੰਦਾ ਹੈ ਕਿ ਤਾਂ ਕਿ ਪੋਲੀਟੀਕਲ ਲੀਡਰਸ਼ਿਪ ਦੇ ਦੌਰਾਨ ਮੁਕਾਲਮਾ ਵਧੇ। ਲੇਕਿਨ ਜਿਹੜਾ ਫਲੋਰ ਦੇ ਉੱਤੇ ਗੱਲ ਹੋਵੇ ਸਿਆਸਤ ਨਾਲ ਅੱਗੇ ਮੈਂ ਵੀ ਗੱਲ ਕਰ ਚੁੱਕਿਆ ਹਾਂ ਕਿ PTI ਨੂੰ ਤੇ ਚਾਹੀਦਾ ਨਾ ਕਿ ਸਿਆਸੀ ਲੋਕਾਂ ਦੇ ਨਾਲ ਰਾਬਤੇ ਰੱਖਣਾ, ਤਾਂ ਹੀ ਸਿਆਸਤ ਨਾਲ ਨਿਕਲੇਗਾ। ਮੇਰਾ ਜਿੱਥੋਂ ਤੱਕ ਖਿਆਲ ਹੈ ਕਿ ਜਿਹੜੇ ਬੈਰਿਸਟਰ ਗੌਹਰ ਸਾਹਿਬ ਨੇ ਜਾਂ ਅਲੀ ਮੁਹੰਮਦ ਖਾਨ ਸਾਹਿਬ ਨੇ, ਮੈਂ ਉਹਨਾਂ 'ਤੇ ਤਨਕੀਦ ਵੀ ਕੀਤੀ ਹੈ, ਅਗਰ ਉਹ ਸਿਆਸਤ ਦੇ ਨਾਲ ਕਰਦੇ ਨੇ, ਅਸਦ ਕੈਸਰ ਸਾਹਿਬ ਨੇ ਅਗਰ ਉਹ ਮੁਸਲਿਮ ਲੀਗ ਨੂਨ ਦੇ ਨਾਲ ਔਰ ਉਹਨਾਂ ਦੀ ਲੀਡਰਸ਼ਿਪ ਦੇ ਨਾਲ ਖਾਸ ਤੌਰ 'ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਰਾਬਤੇ 'ਚ ਰਹਿੰਦੇ ਨੇ, ਆਸਫ ਜ਼ਰਦਾਰੀ ਸਾਹਿਬ ਨਾਲ ਰਾਬਤੇ 'ਚ ਰਹਿੰਦੇ ਨੇ, ਬਿਲਾਵਲ ਭੁੱਟੋ ਦੇ ਨਾਲ ਰਾਬਤੇ 'ਚ ਰਹਿੰਦੇ ਨੇ, ਤੇ ਸਟੇਕ ਹੋਲਡਰ ਨੇ ਔਰ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨਾਲ ਰਹਿੰਦੇ ਨੇ, MKM ਨਾਲ ਰਹਿੰਦੇ ਨੇ ਕਰਾਚੀ ਦੇ ਵਿੱਚ। ਇੱਕ MKM ਬਹਰਹਾਲ ਤੁਸੀਂ ਭਾਵੇਂ ਜੋ ਮਰਜ਼ੀ ਗੱਲ ਕਰ ਲਓ ਤੇ ਭਾਵੇਂ ਤੁਸੀਂ PTI ਵਾਲੇ ਸਮਝਣ ਕਿ ਸ਼ਾਇਦ ਕਰਾਚੀ ਸਾਡਾ ਹੈ, ਲੇਕਿਨ ਇਸ ਤਰ੍ਹਾਂ ਨਹੀਂ ਹੈ। ਕਰਾਚੀ ਦੇ ਅੰਦਰ MKM ਦਾ ਵੋਟ ਬੈਂਕ ਹੈ, MKM ਪਾਕਿਸਤਾਨ ਦਾ, ਠੀਕ ਹੈ ਨਾ ਜੀ। ਤੇ ਉਹਨਾਂ ਦੇ ਨਾਲ ਵੀ ਰਾਬਤੇ ਦੇ ਵਿੱਚ ਰਹਿਣਾ ਚਾਹੀਦਾ ਹੈ ਤਾਂ ਕਿ ਤੁਸੀਂ ਇੱਕ ਪੋਲੀਟੀਕਲੀ ਇੱਕ ਡੈਮੋਕ੍ਰੈਟਿਕ ਫੋਰਸਿਸ ਜਿਹੜੀਆਂ ਨੇ ਨਾ ਉਹ ਇਕੱਠੀਆਂ ਹੋਣ। ਤੇ ਖਾਨ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਰਵੱਈਏ ਦੇ ਉੱਤੇ ਨਜ਼ਰਸਾਨੀ, ਮੈਂ ਅੱਗੇ ਵੀ ਕਿਹਾ ਸੀ ਕਿ ਉਹ ਬੰਦ ਗਲੀ ਦੀ ਆਖਰੀ ਦੀਵਾਰ ਦੇ ਉੱਤੇ ਖੜੇ ਨੇ ਇਸ ਵਕਤ। ਤੇ ਜਿਹੜਾ ਆਪਣਾ ਉਹਨਾਂ ਦਾ ਇੱਕ ਨੁਕਤਾ ਨਜ਼ਰ ਹੈਗਾ ਕਿ ਮੇਰੀ ਰਿਹਾਈ ਫਸਟ ਤੇ ਦੈਨ ਨੈਗੋਸ਼ੀਏਸ਼ਨ, ਇਹਦੇ ਤੇ ਵੀ ਨਜ਼ਰਸਾਨੀ ਕਰਨੀ ਪਏਗੀ ਅਗਰ ਉਹ ਆਪਣੀ ਮੁਸ਼ਕਿਲਾਤ ਘਟਾਉਣਾ ਚਾਹੁੰਦੇ ਨੇ। ਦੇਖੋ ਗੱਲ ਹੈਗੀ ਕਿ ਤੁਹਾਨੂੰ ਇੱਕ ਟਰਮ ਤੋਂ ਬਾਹਰ ਹੋਣਾ ਪਏਗਾ। ਇਮਰਾਨ ਖਾਨ ਸਾਹਿਬ